ਕੈਲੀਫੋਰਨੀਆ ਦੇ ਵਿੱਚ ਫਾਸਟ ਫੂਡ ਲਾਅ ਜੋ ਆਉਣਾ ਸੀ, ਉਸ ਦੇ ਉੱਤੇ ਬਲੌਕ ਵੀ ਲੱਗਾ ਸੀ। ਹੁਣ ਉਹ ਰੈਫਰੈਂਡਮ ਉਹਦੇ ਸੰਬੰਧ ਦੇ ਵਿੱਚ ਉਹ ਬੈਲਟ ਦੇ ਉੱਤੇ ਆ ਜਾਊਗਾ। ਇਹ ਇੱਕ ਬਹੁਤ ਵੱਡੀ ਪੋਲੀਟੀਕਲ ਫਾਈਟ ਜੋ ਲੇਬਰ ਯੂਨੀਅਨਸ ਆ ਉਹਨਾਂ ਦੇ ਵਿੱਚ ਤੇ ਰੈਸਟੋਰੈਂਟ ਓਨਰਸ ਆ ਫਾਸਟ ਫੂਡ ਇੰਡਸਟਰੀ ਦੇ, ਉਹਨਾਂ ਦੇ ਵਿੱਚ ਚੱਲ ਰਹੀ ਹੈਗੀ ਆ। ਅੱਜ ਕੈਲੀਫੋਰਨੀਆ ਦੇ ਸੈਕਟਰੀ ਆਫ ਸਟੇਟ ਉਹਨਾਂ ਨੇ ਇਹ ਅਨਾਉਂਸ ਕੀਤਾ ਆ ਵੀ ਜਿੰਨੇ ਵੀ ਸਿਗਨੇਚਰ ਚਾਹੀਦੇ ਸੀ ਸਟੇਟ ਵਾਈਡ ਰੈਫਰੈਂਡਮ ਕਰਨ ਦੇ ਲਈ, ਇਲੈਕਸ਼ਨ ਕਰਨ ਦੇ ਲਈ, ਉਹ ਪੂਰੇ ਉਹਨਾਂ ਨੇ ਐਕਸੈਪਟ ਕਰ ਲਏ ਆ, ਪੂਰੇ ਹੋ ਗਏ ਹੈਗੇ ਫਾਸਟ ਫੂਡ ਅਕਾਊਂਟੇਬਿਲਟੀ ਤੇ ਸਟੈਂਡਰਡਸ ਰਿਕਵਰੀ ਐਕਟ ਦੇ ਲਈ। ਇਹ ਲਾ AB 257 ਇੱਕ ਤਰ੍ਹਾਂ ਦੇ ਨਾਲ ਲੇਬਰ ਐਡਵੋਕੇਟਸ ਵੱਲੋਂ ਗਰਾਊਂਡ ਬ੍ਰੇਕਿੰਗ ਦੀ ਤਰ੍ਹਾਂ ਜਾਣਿਆ ਜਾ ਰਿਹਾ ਆ। ਤੇ ਪਿਛਲੇ ਸਮੇਂ ਇਹਨੂੰ ਗੈਬਨ ਨਿਊਸਮ ਉਹਨਾਂ ਨੇ ਸਤੰਬਰ ਮਹੀਨੇ 'ਚ ਇਹਦੇ ਤੇ ਸਾਈਨ ਵੀ ਕਰਤੇ ਸੀ, ਪਰ ਫਿਰ ਕਾਫੀ ਰੌਲਾ ਰੱਪਾ ਪੈ ਗਿਆ। ਹੁਣ ਇਹ ਬੈਲਟ ਦੇ ਉੱਤੇ ਆ ਰਿਹਾ, ਜਿਹਦੇ ਮੁਤਾਬਕ ਫਾਸਟ ਫੂਡ ਦੀ ਮਿਨੀਮਮ ਵੇਜ $22 ਪਰ ਆਵਰ ਦੇ ਹਿਸਾਬ ਨਾਲ ਕੈਲੀਫੋਰਨੀਆ ਦੇ ਵਿੱਚ ਹੋ ਜਾਊਗੀ। ਜੀ, ਯੂਨੀਵਰਸਿਟੀ ਤੋਂ ਅਗਲੀ ਖਬਰ ਆ ਰਹੀ ਆ। ਰੇਲੇ ਜਿਹੜਾ ਉੱਥੇ ਸਟੋਰ ਹੈਗਾ ਆ, ਉੱਥੇ ਇੱਕ ਬੰਦੇ ਨੇ ਕਹਿੰਦੇ ਇੰਪਲਾਈ ਦੇ ਉੱਤੇ ਹਮਲਾ ਕੁਹਾੜੀ ਦੇ ਨਾਲ ਜਿਹੜਾ ਉਹ ਕਰ ਦਿੱਤਾ। ਉਸੇ ਦੌਰਾਨ ਜਿਹੜੇ ਬਾਕੀ ਉਹਦੇ ਇੰਪਲਾਈ ਦੇ ਜਿਹੜੇ ਸਾਥੀ ਸੀ ਉਹ ਸਤਰਕ ਸੀਗੇ। ਉਹਨਾਂ ਨੇ ਜਿਹੜਾ ਇਸ ਬੰਦੇ ਨੂੰ 44 ਸਾਲਾ ਲੈਰੀ ਰੀਡ ਆ ਉਸ ਨੂੰ ਢਾਲਿਆ। ਇੱਕ ਨੇ ਤਾਂ ਪ੍ਰੋਡਕਟ ਸਕੈਨਰ ਵੀ ਉਹਦੇ ਸਿਰ 'ਚ ਮਾਰਿਆ ਵੀ ਭਾਈ ਇਸ ਨੂੰ ਜਿਹੜਾ ਉਹ ਰੋਕ ਲਿਆ ਜਾਵੇ। ਯੂਨੀਵਰਸਿਟੀ ਦੇ ਪੁਲਿਸ ਡਿਪਾਰਟਮੈਂਟ ਨੇ ਹੁਣ ਇਸ 44 ਸਾਲਾ ਲੈਰੀ ਰੀਡ ਜਿਹੜਾ ਕਿ ਓਲਿਵ ਹਰਸਟ ਦਾ ਰਹਿਣ ਵਾਲਾ ਦੱਸਿਆ ਜਾਂਦਾ ਆ, ਉਸ ਨੂੰ ਗ੍ਰਿਫਤਾਰ ਕਰ ਲਿਆ। ਡੈਡਲੀ ਵੈਪਨ, ਫੈਲਨੀ ਵੈਂਡਲਿਜ਼ਮ, ਪੋਜੈਸ਼ਨ ਆਫ ਡਰਕ ਡੈਗਰ ਤੇ ਪੋਜੈਸ਼ਨ ਆਫ ਮੈਥ ਦੇ ਚਾਰਜਿਸ ਇਸ ਉੱਤੇ ਜਿਹੜੇ ਉਹ ਲਗਾਏ ਗਏ ਹੈਗੇ ਨੇ। ਸੋ ਪਤਾ ਨਹੀਂ ਹੁੰਦਾ ਜਿਹੜਾ ਹਰਜੋਤ ਸਿੰਘ ਜੀ ਕੀ ਜਿਹੜੇ ਲੋਕ ਅੱਜ ਕੱਲ ਕਰ ਰਹੇ ਆ, ਕੋਈ ਨਸ਼ੇ ਦੇ ਵਿੱਚ ਇੱਦਾਂ ਦੇ ਪੁੱਠੇ ਸਿੱਧੇ ਕਾਰੇ ਕਰ ਰਿਹਾ ਹੈ, ਕੋਈ ਨਫ਼ਰਤ ਦੇ ਵਿੱਚ ਜਿਹੜਾ ਉਹ ਕਰ ਰਿਹਾ ਆ। ਜਿਹੜੇ ਲੋਕ ਕੰਮ ਕਰਨ ਵਾਲੇ ਆ ਜਾਂ ਵੈਸੇ ਵੀ ਘੁੰਮਣ ਕਿਤੇ ਗਏ ਆ, ਭਾਈ ਥੋੜ੍ਹਾ ਬਹੁਤਾ ਹੁਣ ਆਪਾਂ ਨੂੰ ਜ਼ਿਆਦਾ ਹੀ ਸਤਰਕ ਰਹਿਣਾ ਪੈਣਾ ਹੈਗਾ ਆ। ਜੀ, ਅਗਲੀ ਖਬਰ ਰੈਂਚੋ ਕੋਰਡੋਵਾ ਸੈਕਰਾਮੈਂਟੋ ਦੇ ਲਾਗੇ ਟਾਊਨ ਆ, ਉੱਥੋਂ ਆ ਰਹੀ ਆ। 2 ਟੀਨੇਜਰਸ ਨੂੰ ਇੱਕ ਜੋ ਬਾਰਬਰ ਸ਼ਾਪ ਆ ਉਹਦੇ ਵਿੱਚ ਸ਼ਾਰਟ ਕੀਤਾ ਗਿਆ ਹੈਗਾ। 17 ਸਾਲਾਂ ਦਾ ਇੱਕ ਜੋ ਬੱਚਾ ਆ, ਉਹ ਲਾਈਫ ਥ੍ਰੈਟਨਿੰਗ ਇੰਜਰੀਜ਼ ਉਹਨੂੰ ਆਈਆਂ ਹੈਗੀਆਂ। ਸਰਜੈਂਟ ਅਮਰ ਗਾਂਧੀ ਜੋ ਆ ਸਪੋਕਸਪਰਸਨ ਆ ਸ਼ੈਰਿਫ ਆਫਿਸ ਦੇ, ਉਹਨਾਂ ਨੇ ਕਿਹਾ ਵੀ 17 ਸਾਲਾਂ ਦੇ ਦੋਨੋਂ ਬੱਚੇ, ਇਹਨਾਂ ਦੇ ਉੱਤੇ ਗੋਲੀਆਂ ਇੱਕ ਬੰਦੇ ਵੱਲੋਂ ਚਲਾਈਆਂ ਗਈਆਂ ਜਦੋਂ ਉਹ ਬਾਰਬਰ ਸ਼ਾਪ ਦੇ ਵਿੱਚ ਸੀਗੇ। ਇੱਕ ਜਣੇ ਦੇ ਕੋਲ ਥ੍ਰੈਟਨਿੰਗ ਇੰਜਰੀਜ਼ ਹੈਗੀਆਂ, ਲਾਈਫ ਥ੍ਰੈਟਨਿੰਗ ਇੰਜਰੀਜ਼ ਆ, ਤੇ ਦੂਜੇ ਦੇ ਕੋਲ ਨੌਨ ਲਾਈਫ ਥ੍ਰੈਟਨਿੰਗ ਇੰਜਰੀਜ਼ ਹੈਗੀਆਂ। ਦੋਨਾਂ ਜਣਿਆਂ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ। ਹਜੇ ਤੱਕ ਇਹ ਕਲੀਅਰ ਨਹੀਂ ਹੋਇਆ ਕਿ ਕਿੰਨੇ ਸ਼ਾਟ ਫਾਇਰ ਕੀਤੇ ਗਏ ਸੀ। ਫੋਲਸਮ ਬੁਲੇਵਰਡ ਤੇ ਕੋਲੋਮਾ ਰੋਡ ਦੇ ਉੱਤੇ ਜੋ ਬਾਰਬਰ ਸ਼ਾਪ ਆ, ਉੱਥੇ ਕੱਲ 6:45 ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਸੀਗੀਆਂ। ਸੋ ਹਜੇ ਵੀ ਜੋ ਪੁਲਿਸ ਵਾਲੇ ਆ ਇਸ ਦੀ ਇਨਵੈਸਟੀਗੇਸ਼ਨ ਕਰ ਰਹੇ ਹੈਗੇ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਤਾਂ ਕਹਿੰਦੇ ਵੀ ਇੱਕ ਹੋਮਲੈਸ ਐਨਕੈਂਪਮੈਂਟ ਜਿੱਥੇ ਇਹ ਲੋਕ ਰਹਿ ਰਹੇ ਸੀ ਸੈਨ ਬਰਨਾਰਡੀਨੋ ਦੇ ਇਲਾਕੇ ਦੇ ਵਿੱਚ, ਉੱਥੋਂ $10,000 ਦੀ ਜਿਹੜੀ ਚੋਰੀ ਕੀਤੀ ਹੋਈ ਪ੍ਰਾਪਰਟੀ ਆ ਉਹ ਉੱਥੋਂ ਬਰਾਮਦ ਹੋਈ ਆ ਪੁਲਿਸ ਨੂੰ। ਇਸ ਮਾਮਲੇ 'ਚ ਹੁਣ 3 ਜਾਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਆ। ਸਦਰਨ ਡਿਸਟ੍ਰਿਕਟ ਰਿਸੋਰਸ ਟੀਮ ਦੇ ਡਿਪਾਰਟਮੈਂਟ ਦੇ ਮੈਂਬਰਸ ਆ, ਉਹਨਾਂ ਨੇ ਇਸ ਦੀ ਇਨਵੈਸਟੀਗੇਸ਼ਨ ਕਾਤੋਂ ਜਿਹੜੀ ਉਹ ਕਰ ਰਹੇ ਸੀ। ਇਹ ਕਮਰਸ਼ੀਅਲ ਬਿਜ਼ਨਸਿਸ ਦੀ ਬਰਗਲਰੀਜ਼ ਦੇ ਇਨਵੋਲਵ ਸੀਗੀਆਂ। ਸੋ ਰਿਵਰ ਬੈਡ, ਦਰਿਆ ਦੇ ਕੰਢੇ ਕੰਢੇ ਇਹ ਜਿਹੜੇ ਲੋਕਾਂ ਨੇ ਆਪਣੇ ਘਰ ਕਹਿ ਲਓ ਵੀ ਜਾਂ ਟੈਂਟ ਜਿਹੜੇ ਉਹ ਪਾਏ ਆ, ਝੁੱਗੀਆਂ ਝੌਂਪੜੀਆਂ ਪਾਈਆਂ ਆ, ਉੱਥੋਂ ਇਹ ਜਿਹੜਾ ਆ ਸਮਾਨ ਬਰਾਮਦ ਹੋਇਆ ਆ। 18 ਜਨਵਰੀ ਨੂੰ ਪੁਲਿਸ ਨੇ ਇਹਨਾਂ ਮੈਂਬਰਸ ਦੇ ਨਾਲ ਮਿਲ ਕੇ ਛਾਪੇਮਾਰੀ ਜਿਹੜੀ ਉਹ ਕੀਤੀ ਸੀ। ਮੋਸਟਲੀ ਜਿਹੜੇ ਹਾਰਡਵੇਅਰ ਸਟੋਰ ਦੇ ਜਿਹੜਾ ਸਮਾਨ ਆ ਉਹ ਉੱਥੋਂ ਚੋਰੀ ਲੱਭਿਆ ਗਿਆ। ਇੱਥੋਂ ਤੱਕ ਕਿ ਕਈ ਲੈਪਟਾਪ, ਸੈੱਲਫੋਨ, ਆਈਪੈਡਸ, ਪੁਆਇੰਟ ਆਫ ਸੇਲ ਡਿਵਾਈਸਿਸ ਵੀ ਜਿਹੜੇ ਇਹਨਾਂ ਬਰਗਰੀਜ਼ ਦੇ ਵਿੱਚ ਚੋਰੀ ਹੋਏ ਸੀਗੇ ਉਹ ਇੱਥੋਂ ਲੱਭੇ ਹੈਗੇ ਆ। ਸੋ ਇਹਨਾਂ 3 ਜਾਣਿਆਂ ਨੂੰ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਆ, ਇਸ ਮਾਮਲੇ ਦੇ ਵਿੱਚ ਇਹਨਾਂ ਉੱਤੇ ਹੁਣ ਫੈਲਨੀ ਚਾਰਜਿਸ ਜਿਹੜੇ ਆ ਉਹ ਲਗਾਏ ਗਏ ਨੇ। ਤੇ ਐਨਕੈਂਪਮੈਂਟ ਨੂੰ ਜਿਹੜੀ ਸੈਨ ਬਰਨਾਰਡੀਨੋ ਕਾਉਂਟੀ ਦੀ ਪਬਲਿਕ ਵਰਕਸ ਨੂੰ ਦੱਸਿਆ ਗਿਆ ਆ ਤੇ ਕਹਿੰਦੇ ਵੀ ਆਉਣ ਵਾਲੇ ਸਮੇਂ 'ਚ ਇੱਥੋਂ ਜਿਹੜੀਆਂ ਝੁੱਗੀਆਂ ਝੌਂਪੜੀਆਂ ਪਈਆਂ ਆ ਉਸ ਨੂੰ ਕਲੀਨ ਅਪ ਕਰਨਗੇ।